ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਨਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ, ਅੱਜ 9 ਅਕਤੂਬਰ 2014 24 ਅਸੂ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਕਿਸੇ ਅਹਿਮ ਮੁੱਦੇ ਨਾਲ। ਤੇ ਕੀ ਹੈ ਅੱਜ ਦਾ ਅਹਿਮ ਮੁੱਦਾ ਜੀ? ਦੇਖੋ, ਅੱਜ ਸਭ ਤੋਂ ਪਹਿਲਾਂ ਅਸੀਂ ਸਮੂਹ ਗੁਰੂ ਨਾਨਕ ਨਾਮਦੇਵਾ ਗੁਰਸਿੱਖ ਸੰਗਤਾਂ ਜਿਹੜੀਆਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਵਸਦੀਆਂ ਨੇ, ਅੱਜ ਦਾ ਮੁਬਾਰਕ ਦਿਨ 9 ਅਕਤੂਬਰ ਦਾ ਦਿਨ ਚੌਥੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਵਸ ਹੈ ਜੀ। ਔਰ ਇਸ ਪਵਿੱਤਰ ਦਿਵਸ ਦੀਆਂ ਅਸੀਂ ਸਮੂਹ ਸਿੱਖ ਸੰਗਤਾਂ ਨੂੰ ਮੁਬਾਰਕਾਂ ਦਿੰਦੇ ਹਾਂ ਜੀ। ਕੱਲ੍ਹ, ਕਿਉਂਕਿ ਅੱਜ ਹੀ ਇਹ ਦਿਨ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਦਾ ਸ਼ਹੀਦੀ ਦਿਨ ਵੀ ਹੈ, ਇਸ ਸੰਬੰਧੀ ਕੱਲ੍ਹ ਅਸੀਂ ਵੇਰਵੇ ਨਾਲ ਗੱਲਬਾਤ ਕੀਤੀ ਸੀ ਜੀ। ਔਰ ਅੱਜ ਦੇ ਸਾਡੇ ਟੀਵੀ 84 ਨਿਊਜ਼ ਪ੍ਰੋਗਰਾਮ ਦੇ ਵਿੱਚ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਭਰਾਤਾ ਪਿੰਡ ਗਦਲੀ ਜ਼ਿਲ੍ਹਾ ਅੰਮ੍ਰਿਤਸਰ ਤੋਂ, ਔਰ ਭਾਈ ਸੁਖਦੇਵ ਸਿੰਘ ਸੁੱਖਾ ਦੇ ਭੈਣ ਜੀ ਜਸਪਾਲ ਕੌਰ ਜ਼ਿਲ੍ਹਾ ਗੰਗਾਨਗਰ ਰਾਜਸਥਾਨ ਤੋਂ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨਗੇ। ਸੋ ਅਸੀਂ ਆਪਣੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਅੱਜ ਜੋ ਵਿਸ਼ੇਸ਼ ਤੌਰ 'ਤੇ ਟੀਵੀ 84 ਨਿਊਜ਼ ਜਿਹੜਾ ਕਿ ਸਾਡੇ ਪ੍ਰੋਗਰਾਮ ਦੇ ਖ਼ਤਮ ਹੋਣ ਤੋਂ ਅੱਧੇ ਘੰਟੇ ਬਾਅਦ 9:30 ਵਜੇ ਸ਼ੁਰੂ ਹੁੰਦਾ ਹੈ, ਉਸ ਨੂੰ ਜ਼ਰੂਰ ਦੇਖਣ ਔਰ ਸੁਣਨ। ਜੀ। ਚੌਥੇ ਪਾਤਸ਼ਾਹ ਉਹਨਾਂ ਦਾ ਪ੍ਰਕਾਸ਼ ਅੱਜ ਦੇ ਦਿਨ 9 ਅਕਤੂਬਰ 1534 ਨੂੰ ਚੂਨਾ ਮੰਡੀ ਲਾਹੌਰ ਦੇ ਵਿੱਚ ਹੋਇਆ। ਪਿਤਾ ਜੀ ਦਾ ਨਾਮ ਹਰੀਦਾਸ ਜੀ, ਮਾਤਾ ਜੀ ਦਾ ਨਾਮ ਮਾਤਾ ਦਇਆ ਜੀ। ਅਤੇ ਜਿਵੇਂ ਸਾਡੀ ਪਰੰਪਰਾ ਜਾਂ ਇਤਿਹਾਸਕ ਵੇਰਵੇ ਦੱਸਦੇ ਨੇ ਕਿ ਬਹੁਤ ਛੋਟੀ ਉਮਰ ਦੇ ਵਿੱਚ ਉਹਨਾਂ ਦੇ ਪਿਤਾ ਜੀ ਚੜ੍ਹਾਈ ਕਰ ਗਏ ਔਰ ਉਹਨਾਂ ਦੀ ਨਾਨੀ ਉਹਨਾਂ ਨੂੰ ਪਿੰਡ ਬਾਸਰ ਕੇ, ਜਿਹੜਾ ਕਿ ਜ਼ਿਲ੍ਹਾ ਅੰਮ੍ਰਿਤਸਰ ਸੀ, ਉੱਥੇ ਲਿਆਏ। ਅਤੇ ਜਿਵੇਂ ਅੱਜ ਵੀ ਅਸੀਂ ਦੇਖਦੇ ਹਾਂ ਕਿ ਜਿਹੜੇ ਬੱਚੇ ਯਤੀਮ ਹੁੰਦੇ ਨੇ ਪਿਤਾ ਤੋਂ ਬਿਨਾਂ, ਖ਼ਾਸ ਤੌਰ 'ਤੇ ਫਿਰ ਕਿਸ ਕਿਸਮ ਦੀਆਂ ਮੁਸ਼ਕਿਲਾਂ 'ਚੋਂ ਉਹਨਾਂ ਨੂੰ ਲੰਘਣਾ ਪੈਂਦਾ। ਸੋ ਉਹਨਾਂ ਦਾ ਬਚਪਨ ਦਾ ਨਾਂ ਜੇਠਾ ਜੀ ਕਰਕੇ ਸੀ। ਜਦੋਂ ਉਹ ਬਾਸਰ ਕੇ ਆਏ, ਉਹੀ ਗੁਰਬਤ ਦੇ ਨਾਲ, ਗਰੀਬੀ ਦੇ ਨਾਲ ਘੁਲਣਾ, ਔਰ ਫਿਰ ਵੀ ਉਹਨਾਂ ਨੂੰ ਲੱਗਦਾ ਸੀ ਕਿ ਬੇਸ਼ੱਕ ਮੈਂ ਛੋਟਾ ਹੈ ਜਾਂ ਮੈਂ ਜਿਹੜਾ ਇੱਥੇ ਡਿਪੈਂਡੈਂਟ ਨਾ ਹੋਵਾਂ। ਉਹਨਾਂ ਨੇ ਆਪਣੀ ਨਾਨੀ ਨੂੰ ਇਹ ਚੀਚਾ ਕਿਹਾ ਕਿ ਵੀ ਮੈਨੂੰ ਕੁਛ ਕਾਰ ਦੱਸੋ ਕਿ ਮੈਂ ਕਰਿਆ ਕਰਾਂ ਜੀ। ਸੋ ਸਾਡੀ ਪਰੰਪਰਾ ਸਾਨੂੰ ਦੱਸਦੀ ਹੈ ਕਿ ਉਹਨਾਂ ਨੇ ਛੋਲਿਆਂ ਦੀਆਂ ਘੁੰਗਣੀਆਂ ਬਣਾ ਕੇ ਉਹਨਾਂ ਨੂੰ ਦੇਣੀਆਂ। ਅਤੇ ਜਿਹੜੀ, ਕਿਉਂਕਿ ਇਹ ਸਾਰੀ ਸ਼ਾਹਰਾਹ ਵਾਂਗ ਮੇਨ, ਕਿਉਂਕਿ ਜਿਹੜਾ ਬਿਆਸਾ ਦਾ ਕੰਢਾ, ਜਰਨੈਲੀ ਸੜਕ ਨੇੜੇ ਹੀ ਲਾਹੌਰ ਨੂੰ, ਦਿੱਲੀ ਨੂੰ। ਸੋ ਵੈਸੇ ਵੀ ਮੁਸਾਫਰ ਜਿਹੜੇ ਇਲਾਕਿਆਂ 'ਚੋਂ ਜਿਹੜੇ ਨੇ ਅਲੱਗ-ਅਲੱਗ ਗੁਜ਼ਰਦੇ ਸੀ ਉਹਨਾਂ ਜ਼ਮਾਨਿਆਂ ਦੇ ਵਿੱਚ, ਕੋਈ ਉਹ ਅੱਜ ਵਾਲਾ ਕਲਚਰ ਤਾਂ ਨਹੀਂ ਸੀ ਕਿ ਵੀ ਥਾਂ ਥਾਂ ਤੁਸੀਂ ਐਗਜ਼ਿਟ ਕੱਢਿਆ ਔਰ ਉੱਥੇ ਤੁਹਾਡਾ ਇੱਥੇ ਸਭ ਕੁਛ ਹੀ ਮੌਜੂਦ ਹੈ, ਜਾਂ ਉੱਥੇ ਵੀ ਮਾਰਕੀਟਸ ਨੇ। ਉਹੀ ਪੈਦਲ ਤੁਰਦੇ ਪਾਂਦੀ, ਘਰੋਂ ਜੋ ਲਿਆਏ ਉਹ ਮੁੱਕ ਗਿਆ ਰਾਹ 'ਚ, ਕਿਤੇ ਪਾਣੀ ਨਹੀਂ ਹੈ ਅਤੇ ਪਿਆਊ ਲੱਗੇ ਹੁੰਦੇ ਸੀ ਲੋਕ, ਜੀ, ਖਿਦਮਤ ਕਰਦੇ ਸੀ। ਇਸੇ ਤਰ੍ਹਾਂ ਨਿੱਕੀ ਮੋਟੀ ਚੀਜ਼ ਜਿਹੜੀ ਹੈ ਉਹਨਾਂ ਦੇ ਖਾਣ ਲਈ ਵੀ। ਸੋ ਛੋਲਿਆਂ ਦੀਆਂ ਘੁੰਗਣੀਆਂ ਵੇਚ ਕੇ ਉਹਨਾਂ ਨੇ ਗੁਜ਼ਾਰਾ ਆਪਣਾ ਕਰਨਾ। ਔਰ ਉਹਨਾਂ ਦਿਨਾਂ 'ਚ ਹੀ ਗੁਰੂ ਅਮਰਦਾਸ ਜੀ ਜਿਹੜੇ ਕਿ ਤੀਸਰੇ ਪਾਤਸ਼ਾਹ, ਔਰ ਉਹਨਾਂ ਨੇ ਗੋਇੰਦਵਾਲ ਸਾਹਿਬ, ਬੌਲੀ ਸਾਹਿਬ ਦੀ ਸੇਵਾ, ਜਿਹੜੀ 84 ਪੌੜੀਆਂ ਵਾਲੀ ਬੌਲੀ ਅੱਜ ਵੀ ਸਾਡਾ ਇੱਕ ਇਤਿਹਾਸਕ ਗੋਇੰਦਵਾਲ ਸਿੱਖੀ ਦਾ ਧੁਰਾ ਜੀ ਕਰਕੇ ਅਸੀਂ ਬਿਆਨਦੇ, ਉਸ ਦੀ ਸੇਵਾ ਆਰੰਭੀ ਹੋਈ ਸੀ। ਸੋ ਸਿੱਖ ਸੰਗਤਾਂ ਬੜੀਆਂ ਦੂਰੋਂ ਦੂਰ ਦਰਾਡਿਓਂ ਜਿਹੜੀਆਂ ਨੇ ਸੇਵਾ ਲਈ, ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆਉਂਦੀਆਂ ਸਨ। ਇਸੇ ਤਰ੍ਹਾਂ ਹੀ ਲਾਹੌਰ ਦੀ ਸੰਗਤ ਦਾ ਇੱਕ ਜਥਾ ਵੀ, ਕਿਉਂਕਿ ਬੇਸ਼ੱਕ ਉਹਨਾਂ ਦਾ ਉਹ ਆਪ ਇੱਥੇ ਆ ਗਏ ਸਨ, ਉਹਨਾਂ ਦਾ ਸੋਢੀ ਪਰਿਵਾਰ, ਉਹਨਾਂ ਦੀ ਰਿਸ਼ਤੇਦਾਰੀਆਂ, ਤਾਏ ਚਾਚੇ, ਜ਼ਾਹਰ ਹੈ ਉਹਨਾਂ ਦੇ ਰਿਸ਼ਤੇਦਾਰ ਵੀ ਨਾਲ ਹੋਣਗੇ। ਸੋ ਉਹ ਜਦੋਂ ਉੱਥੋਂ ਦੀ ਗੁਜ਼ਰੇ ਜਾਂ ਉੱਥੇ ਉਹਨਾਂ ਨੇ ਕੋਈ ਪੜਾਅ ਕੀਤਾ, ਅਤੇ ਭਾਈ ਜੇਠਾ ਜੀ ਨੇ ਵੀ ਆਪਣੇ ਜਿਹੜਾ ਉਹਨਾਂ ਦੇ ਨਾਲ ਗੋਇੰਦਵਾਲ ਸਾਹਿਬ ਆਉਣ ਦਾ ਫੈਸਲਾ ਕੀਤਾ ਜੀ। ਉੱਥੇ ਆਏ। ਔਰ ਇਸ ਕਦਰ ਇਹ ਜਿਹੜੀਆਂ ਪਾਇਸ ਰੂਹਾਂ ਹੁੰਦੀਆਂ ਨੇ, ਪਵਿੱਤਰ ਆਤਮਾਵਾਂ ਹੁੰਦੀਆਂ ਨੇ, ਇਹ ਪਹਿਲਾਂ ਤੋਂ ਹੀ ਕੁਛ ਨਾ ਕੁਛ ਜਿਹੜਾ ਹੈ ਉਹ ਅਕਾਲ ਪੁਰਖ ਨੇ ਉਹ ਨਵਾਜਿਆ ਹੁੰਦਾ ਹੈ, ਜਿਸ ਨੂੰ ਭਾਈ ਗੁਰਦਾਸ ਜੀ ਨੇ ਇੱਕ ਥਾਂ ਬਿਆਨ ਕੀਤਾ ਹੈ ਕਿ ਜਿਸ ਕੀ ਵਸਤ ਤਿਸੈ ਘਰ ਆਵੇ, ਕਿ ਜਿਹਦੀ ਚੀਜ਼ ਹੁੰਦੀ ਹੈ ਉਹਦੇ ਘਰ ਆਉਂਦੀ ਹੈ। ਗੁਰਗੱਦੀ ਦੇ ਕੌਂਟੈਕਸਟ 'ਚ ਉਹਨਾਂ ਨੇ ਗੱਲ ਕੀਤੀ ਹੈ ਜੀ। ਸੋ ਉਹ ਗੋਇੰਦਵਾਲ ਆਉਂਦੇ ਨੇ ਅਤੇ ਫਿਰ ਗੁਰੂ ਦੇ ਹੀ ਹੋ ਕੇ ਰਹਿ ਜਾਂਦੇ ਨੇ, ਦਿਨ ਰਾਤ ਸੇਵਾ ਦੇ ਵਿੱਚ ਮਗਨ।
ਉਹਨਾਂ ਨੂੰ ਸਭ ਕੁਝ ਭੁੱਲ ਜਾਂਦਾ ਹੈ ਕਿ ਪਿੱਛਾ ਕੀ ਹੈ। ਔਰ ਗੁਰੂ ਦੀ ਜਿਹੜੀ ਹੈ ਉਸ ਸੰਗਤ ਦੇ ਵਿੱਚ ਸੰਗਤਾਂ ਦੀ ਸੇਵਾ, ਬੌਲੀ ਸਾਹਿਬ ਦੇ ਉਹ ਸਾਰੇ ਚੋਰ ਕਰਦੇ ਕਰਦੇ ਇਸ ਪੱਧਰ ਤੱਕ ਉਹਨਾਂ ਦੀ ਜਿਹੜੀ ਅੰਦਰੋਂ ਉਸ ਉਚਾਣ ਤੇ ਪਹੁੰਚ ਜਾਂਦੇ ਨੇ ਕਿ ਗੁਰੂ ਅਮਰਦਾਸ ਜੀ ਆਪਣੀ ਬੱਚੀ ਬੀਬੀ ਭਾਨੀ ਦਾ, ਗੁਰੂ ਸਾਹਿਬ ਦੇ ਗੁਰੂ ਅਮਰਦਾਸ ਜੀ ਦੇ ਦੋ ਪੁੱਤਰ ਦੋ ਪੁੱਤਰੀਆਂ ਸਨ, ਬੀਬੀ ਭਾਨੀ ਜੀ, ਬੀਬੀ ਦਾਨੀ ਜੀ ਜੀ, ਔਰ ਉਹਨਾਂ ਦੇ ਸਪੁੱਤਰ ਮੋਹਰੀ ਜੀ ਤੇ ਮੋਹਨ ਜੀ ਮੋਹਰੀ ਜੀ ਸ਼ਾਇਦ ਮੋਹਨ ਵੱਡੇ ਸਨ। ਸੋ ਆਪਣੀ ਸਪੁੱਤਰੀ ਬੀਬੀ ਭਾਨੀ ਦਾ ਜਿਹੜਾ ਆਨੰਦ ਕਾਰਜ ਹੈ ਉਹ ਇਹਨਾਂ ਦੇ ਨਾਲ ਕਰ ਦਿੰਦੇ ਨੇ। ਔਰ ਅਕਸਰ ਅਸੀਂ ਇਹ ਗੱਲ ਬਿਆਨਦੇ ਹਾਂ ਕਿ ਅੱਜ ਜਦੋਂ ਅਸੀਂ ਆਪਣੀਆਂ ਬੱਚੀਆਂ ਦੇ ਲਈ ਵਰ ਲੱਭਦੇ ਹਾਂ ਤੇ ਫਿਰ ਦੇਖਦੇ ਹਾਂ ਕਿ ਜ਼ਮੀਨ ਕਿੰਨੀ ਆਉਂਦੀ ਹੈ, ਜਾਇਦਾਦ ਕਿੰਨੀ ਹੈ, ਵੱਡਾ ਘਰ ਹੈ, ਵੱਡੀਆਂ ਬਾਹਾਂ ਬਣਨਗੀਆਂ, ਮੁੜ ਕੇ ਭਾਵੇਂ ਉਹ ਸ਼ਰਾਬੀ ਕਬਾਬੀ ਹੋਣ, ਡਰੱਗੀ ਹੋਣ, ਕੋਈ ਹੋਰ ਖਾ ਕੇ ਜਿਹੜੇ ਮਰ ਜਾਏ, ਲੇਕਿਨ ਇੱਕ ਵਾਰੀ ਅਸੀਂ ਜ਼ਰੂਰ ਦੇਖਦੇ ਹਾਂ ਜੀ ਵੱਡੇ ਸਰਦਾਰਾਂ ਦੇ ਘਰ ਕੀਤਾ ਜੀ, ਵੱਡੇ ਜ਼ਮੀਨਾਂ ਵਾਲਿਆਂ ਦੇ ਕੀਤਾ ਜੀ, ਤਾਂ ਫਿਰ ਅਸੀਂ ਰਿਪੈਂਟ ਵੀ ਕਰਦੇ ਹਾਂ ਕਿਉਂਕਿ ਇਹ ਇੱਕ ਦਸਤੂਰ ਬਣ ਗਿਆ ਜਗ ਦਿਖਾਵੇ ਦਾ ਜਿੱਥੇ ਅਸੀਂ ਇਸ ਕਿਸਮ ਦਾ ਕਰਦੇ ਹਾਂ। ਕਦੇ ਵੀ ਅਸੀਂ ਆਪਣੇ ਸਾਕ ਕਰਨ ਲੱਗਿਆਂ ਬੱਚੀਆਂ ਦੇ ਜਾਂ ਦੂਸਰੇ ਜੇ ਇਹ ਕ੍ਰਾਈਟੇਰੀਆ ਰੱਖੀਏ ਕਿ ਗੁਰਸਿੱਖ ਕਿਰਤੀ, ਗੁਰੂ ਨੂੰ ਪਿਆਰ ਕਰਨ ਵਾਲਾ, ਦਸਾਂ ਨੌਆਂ ਦੀ ਕਿਰਤ ਕਮਾਈ ਕਰਨ ਵਾਲਾ, ਅਸੀਂ ਤਾਂ ਇਹ ਵੀ ਪੁੱਛਦੇ ਹਾਂ ਕਿ ਜੀ ਅੱਛਾ ਤਨਖਾਹ ਤਾਂ ਇੰਨੀ ਹੈ, ਉੱਪਰੋਂ ਕਿੰਨਾ ਆਉਂਦਾ, ਉੱਪਰੋਂ ਕੀ ਕਮਾਈ ਹੈ। ਸੋ ਜੇ ਅਸੀਂ ਆਪਣੇ ਰੋਲ ਮਾਡਲਸ ਵੱਲ ਦੇਖੀਏ ਗੁਰੂ ਸਾਹਿਬਾਨ ਦੇ, ਹੁਣ ਗੁਰੂ ਅਮਰਦਾਸ ਜੀ ਜਿਨ੍ਹਾਂ ਦੀ ਸ਼ਰਨ 'ਚ ਉਸ ਵੇਲੇ ਬਾਦਸ਼ਾਹ, ਉਸ ਵੇਲੇ ਦਾ ਅਕਬਰ, ਉਹ ਆ ਕੇ ਉਹਨਾਂ ਦੇ ਦਰਸ਼ਨਾਂ ਦੀ ਲੋਚਾ ਕਰਦਾ ਹੈ ਔਰ ਸੰਗਤ 'ਚ ਬਹਿ ਕੇ ਉਹ ਪ੍ਰਸ਼ਾਦਾ ਛਕਦਾ ਹੈ, ਫਿਰ ਉਹਨੂੰ ਦਰਸ਼ਨ ਹੁੰਦੇ ਨੇ। ਉਹ ਗੁਰੂ ਅਮਰਦਾਸ ਆਪਣੀ ਬੱਚੀ ਦੇ ਲਈ ਇੱਕ ਯਤੀਮ ਬੱਚੇ ਦੀ ਚੋਣ ਕਰਦੇ ਨੇ ਜੀ। ਸੋ ਇਹ ਕੋਈ ਚੀਜ਼ਾਂ, ਕੁਝ ਚੀਜ਼ਾਂ ਸਾਡੇ ਲਈ ਗਾਈਡਲਾਈਨਸ ਨੇ, ਅਸੀਂ ਉਹਦੇ ਤੋਂ ਭਟਕੇ ਤੇ ਨਤੀਜੇ ਦੇ ਤੌਰ ਤੇ ਅੱਜ ਸਾਡੇ ਘਰਾਂ 'ਚ ਕਲੇਸ਼ ਹੈ, ਗ੍ਰਸਤ ਜੀਵਨ ਦੇ ਵਿੱਚ ਕੀ ਨਹੀਂ ਵਾਪਰਦਾ ਹੈ, ਕਿਸ ਕਿਸਮ ਦਾ ਜੋ ਵਿਹਾਰ ਸਾਡੇ ਚੱਲ ਰਿਹਾ। ਸੋ ਹੁਣ ਭਾਈ ਜੇਠਾ ਜੀ ਉਸ ਸੇਵਾ ਦੇ ਵਿੱਚ ਪੂਰਨ ਤੌਰ ਦੇ ਉੱਤੇ ਆਪਣੇ ਆਪ ਨੂੰ ਸਮਰਪਿਤ ਕਰਦੇ ਨੇ ਔਰ ਅਲਟੀਮੇਟਲੀ ਜਿਹੜੀ ਗੁਰਗੱਦੀ, ਜਿਹੜੀ ਗੁਰੂ ਨਾਨਕ ਸਾਹਿਬ ਨੇ ਆਪਣੇ ਪੁੱਤਰਾਂ ਨੂੰ ਛੱਡ ਕੇ ਭਾਈ ਲਹਿਣਾ ਜੀ ਨੂੰ ਬਖਸ਼ੀ, ਗੁਰੂ ਅੰਗਦ ਬਣੇ। ਗੁਰੂ ਅੰਗਦ ਸਾਹਿਬ ਨੇ ਆਪਣੇ ਪੁੱਤਰਾਂ ਦਾਤੂ ਜੀ, ਦਾਸੂ ਜੀ ਨੂੰ ਛੱਡ ਕੇ ਗੁਰੂ ਅਮਰਦਾਸ ਜੀ ਨੂੰ ਬਖਸ਼ੀ। ਗੁਰੂ ਅਮਰਦਾਸ ਜੀ ਨੇ ਆਪਣੇ ਪੁੱਤਰਾਂ ਮੋਹਨ ਤੇ ਮੋਹਰੀ ਜੀ ਨੂੰ ਛੱਡ ਕੇ ਉਹ ਗੁਰਗੱਦੀ ਜਿਹੜੀ ਹੈ ਉਹ ਗੁਰੂ ਰਾਮਦਾਸ ਜੀ ਨੂੰ ਬਖਸ਼ੀ। ਔਰ ਕਿਸ ਕਦਰ ਗੁਰੂ ਰਾਮਦਾਸ ਜੀ ਦਾ ਉਹ ਡਿਵਾਈਨ, ਉਹ ਗੁਰੂ ਵਾਲਾ ਪਾਰਟ ਹੈ, ਜਦੋਂ ਅਸੀਂ ਭੱਟਾਂ ਦੇ ਸਵਈਏ ਪੜ੍ਹਦੇ ਹੋ ਤੇ ਫਿਰ ਇਹ ਸਵਈਆ ਆਪ ਮੁਹਾਰੇ ਮੂੰਹ ਤੋਂ ਨਿਕਲਦਾ ਹੈ ਕਿ ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਣਾਈ। ਪਾਠ ਕੀਰਤ ਗੁਰੂ ਰਾਮਦਾਸ ਦੀ ਸ਼ਰਨ ਮੰਗਦੇ ਨੇ। ਫਿਰ ਉਹ ਗੁਰੂ ਰਾਮਦਾਸ ਜਿਨ੍ਹਾਂ ਦਾ ਨਾਂ ਹੀ ਅੱਜ ਜਿਹੜਾ ਠੰਡ ਪਾ ਦਿੰਦਾ, ਗੁਰੂ ਰਾਮਦਾਸ ਜੀ ਲਗਭਗ 7 ਵਰੇ ਜਿਹੜੇ ਨੇ ਗੁਰਗੱਦੀ ਦੇ ਉੱਤੇ ਬਿਰਾਜਮਾਨ ਰਹੇ। ਉਹਨਾਂ ਦੀ ਕੁੱਲ ਦੁਨਿਆਵੀ ਉਮਰ ਜਿਹੜੀ ਹੈ ਉਹ 47 ਈਅਰਸ 47 ਸਾਲ ਹੋਈ। 7 ਸਾਲ ਉਹ ਗੁਰਗੱਦੀ 'ਤੇ ਰਹੇ ਔਰ ਉਹਨਾਂ ਨੇ ਗੁਰੂ ਬਣਨ ਤੋਂ ਬਾਅਦ ਜਿਹੜੀ ਗੁਰਬਾਣੀ ਉਹਨਾਂ ਦੇ ਅੰਦਰੋਂ, ਕਿਉਂਕਿ ਇਹ ਗੁਰਬਾਣੀ ਵੀ ਤੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਇਹ ਅਕਾਲ ਪੁਰਖ ਦੀ ਰਹਿਮਤ ਦੇ ਨਾਲ ਉਸ ਵਹੀਕਲ ਰੂਪ 'ਚੋਂ ਬਾਡੀ ਜਿਹੜੀ ਹੈ ਮਹਿਲ ਮਹੱਲਾ, ਇਸ ਲਈ ਮਹੱਲਾ ਪੰਜਵਾਂ, ਮਹੱਲਾ ਚੌਥਾ ਹੈ। ਔਰ ਇਹ ਜਿਵੇਂ ਸਰ ਕਪੂਰ ਸਿੰਘ ਹੋਰਾਂ ਨੇ ਬਿਆਨ ਕੀਤਾ ਹੈ ਕਿ ਇਸ ਦਾ ਮਤਲਬ ਹੈ ਬਲੈਸਡ ਵਨ, ਜਾਂ ਜਿਵੇਂ ਪਰਸ਼ੀਅਨ ਦੇ ਵਿੱਚ ਆਇਤੁੱਲਾਹ ਕਹਿੰਦੇ ਨੇ ਕਿ ਜਿਸ ਦੇ ਉੱਤੇ ਜਿਹੜਾ ਅਕਾਲ ਪੁਰਖ ਆਪ ਬੈਠਾ ਆ ਕੇ ਉਸ ਦਾ ਨਿਵਾਸ ਬਣਿਆ। ਸੋ ਸਰੀਰ ਤਾਂ ਅਕਾਲ ਪੁਰਖ ਦਾ ਨਿਵਾਸ ਬਣਦਾ। ਔਰ ਗੁਰੂ ਸਾਹਿਬ ਨੇ 688 ਉਹਨਾਂ ਦੇ ਸ਼ਬਦ ਜਿਹੜੇ ਨੇ, ਜਿਹੜੇ ਅਲੱਗ-ਅਲੱਗ ਰਾਗਾਂ ਦੇ ਵਿੱਚ ਨੇ, ਉਹ ਉਚਾਰਨ ਕੀਤੇ, ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਨੇ। ਔਰ ਵਿਸ਼ੇਸ਼ ਤੌਰ ਦੇ ਉੱਤੇ ਜਦੋਂ ਅਸੀਂ ਲਾਵਾਂ, ਜਿਹੜਾ ਕਿ ਹਰ ਇੱਕ ਦੇ ਜਦੋਂ ਜੀਵਨ ਦੇ 3-4 ਸੰਸਕਾਰ, ਜਨਮ ਸੰਸਕਾਰ, ਅੰਮ੍ਰਿਤ ਸੰਸਕਾਰ ਔਰ ਫਿਰ ਵਿਆਹ ਸੰਸਕਾਰ ਜਾਂ ਆਨੰਦ ਕਾਰਜ ਔਰ ਫਿਰ ਅੰਤਮ ਸੰਸਕਾਰ, ਇਹੀ 4 ਨੇ ਦੁਨੀਆ ਦੇ ਵਿੱਚ ਜਿਹੜਾ
ਸਿੱਖ ਦੇ ਲਈ ਨੇ। ਜੀ। ਔਰ ਇਹ ਜਿਹੜਾ ਆਨੰਦ ਵਿਆਹ ਹੈ, ਇਸ ਦੇ ਵਿੱਚ ਜਿਹੜੀਆਂ ਲਾਵਾਂ ਅਸੀਂ ਪੜ੍ਹਦੇ ਹਾਂ, ਜਿਹੜਾ ਕਿ ਇਹ ਦ੍ਰਿੜ ਕਰਵਾਉਂਦਾ ਹੈ ਕਿ ਕਿਵੇਂ ਚਾਰ ਉਹਨਾਂ ਲਾਵਾਂ ਦੇ ਰਾਹੀਂ ਅਕਾਲ ਪੁਰਖ ਦੇ ਨਾਲ ਗੁਰਮੁਖ ਦੇ ਮਿਲਾਪ ਦਾ ਸਫ਼ਰ ਹੈ, ਉਹ ਪੰਧ ਹੈ, ਇਹ ਗੁਰੂ ਰਾਮਦਾਸ ਜੀ ਦੀਆਂ ਰਚੀਆਂ ਹੋਈਆਂ ਨੇ। ਔਰ ਖ਼ਾਸ ਤੌਰ 'ਤੇ ਜਦੋਂ ਬਹੁਤ ਵਾਰ ਮਰਿਆਦਾ ਦੇ ਇਸ਼ੂ ਦੇ ਉੱਤੇ ਗੱਲਾਂ ਹੁੰਦੀਆਂ, ਜਾਂ ਬੇਸ਼ੱਕ ਅੱਜ ਪੰਥ ਦੇ ਕੋਲ ਸਿੱਖ ਰਹਿਤ ਮਰਿਆਦਾ ਜਿਹੜੀ ਕਿ ਲੰਬੀ ਡਿਬੇਟ ਡਿਸਕਸ਼ਨ ਤੋਂ ਬਾਅਦ ਹੋਣ ਦੇ ਵਿੱਚ ਆਈ ਹੈ, ਜੀ। ਪਰ ਇਹ ਮਰਿਆਦਾ ਕੋਈ ਉੱਥੇ ਬੈਠ ਕੇ ਕੋਈ 40 50 100 ਸਕਾਲਰਾਂ ਨੇ ਨਹੀਂ ਬਣਾਈ ਹੈ। ਮਰਿਆਦਾ ਦੀ ਸ਼ੁਰੂਆਤ, ਪਹਿਲੀ ਮਰਿਆਦਾ ਤਾਂ ਸਾਡੇ ਲਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਜੀ। ਔਰ ਉਸ ਬਾਣੀ ਦੇ ਵਿੱਚ ਹਦਾਇਤ ਹੈ ਕਿ ਸਿੱਖ ਨੇ ਆਪਣਾ ਜੀਵਨ ਕਿਵੇਂ ਜਿਉਣਾ ਹੈ, ਉਹਨੇ ਆਪਣਾ ਦਿਨ ਕਿਵੇਂ ਸ਼ੁਰੂ ਕਰਨਾ ਹੈ, ਉਸ ਦਾ ਜੀਵਨ ਕੀ ਹੋਏ। ਔਰ ਇਸ ਪ੍ਰਥਾਏ ਵੀ ਜਿਹੜਾ ਸਭ ਤੋਂ ਪ੍ਰੀਸਾਈਜ਼ ਸਿੱਖ ਦੀ ਦਿਨਚਰਿਆ ਜਿਹੜਾ ਡਿਸਕ੍ਰਾਈਬ ਕਰਦਾ ਸ਼ਬਦ ਹੈ, ਉਹ ਗੁਰੂ ਰਾਮਦਾਸ ਜੀ ਦਾ ਹੈ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੇ, ਸਭ ਕਿਲਵਿਖ ਪਾਪ ਦੋਖ ਲੈ ਜਾਵੇ, ਫਿਰ ਚੜੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ, ਸਾਸ ਗਿਰਾਸ ਜੋ ਧਿਆਏ ਮੇਰਾ ਹਰ ਹਰ, ਸੋ ਗੁਰੂ ਸਿੱਖ ਗੁਰੂ ਮਨ ਭਾਵੇ, ਜਿਸ ਨੂੰ ਦਿਆਲ ਹੋਵੇ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ, ਜਨ ਨਾਨਕ ਧੂੜ ਮੰਗੇ, ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਸੋ ਇਹ ਡਿਫਾਈਨ ਕਰ ਦਿੱਤਾ ਹੈ ਕਿ ਸਿੱਖ ਦਾ ਦਿਨ ਕਿਵੇਂ ਸ਼ੁਰੂ ਹੋਏ, ਕਿਵੇਂ ਉਸਨੇ ਇਸ਼ਨਾਨ ਕਰਕੇ ਉਸ ਗੁਰੂ ਦੇ ਨਾਮ ਨਾਲ, ਅਕਾਲ ਪੁਰਖ ਦੇ ਨਾਮ ਨਾਲ ਜੁੜਨਾ। ਸੋ ਇਹ ਜਦੋਂ ਅਸੀਂ ਗੁਰੂ ਰਾਮਦਾਸ ਜੀ ਦੀ ਬਾਣੀ, ਜਿਸ ਦੇ ਵਿੱਚ ਕਿਸ ਕਦਰ ਉਹ ਪਿਆਰ ਵੈਰਾਗ ਦੀਆਂ ਕਾਂਗਾਂ ਨੇ, ਜਦੋਂ ਅਸੀਂ ਉਹਨਾਂ ਦੀ ਸੇਵਾ ਦਾ ਪੱਖ ਦੇਖਦੇ ਤੇ ਫਿਰ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹੋਂ ਤਿਸ ਪੈ ਆਪ ਬੇਚਾਈ, ਦਰਸ਼ਨ ਹਰ ਦੇਖਣ ਕੇ ਤਾਈ, ਕਿਰਪਾ ਕਰੇ ਤਾਂ ਸਤਿਗੁਰ ਮੇਲੇ ਹਰ ਹਰ ਨਾਮ ਤੇ ਆਈ, ਜੇ ਸੁਖ ਦੇ ਤਾਂ ਤੁਝੇ ਆਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੂਖ ਮਨਾਈ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਢੋਵਾਂ, ਜੋ ਦੇਵੈ ਸੋ ਖਾਈ, ਨਾਨਕ ਗਰੀਬ ਟਹਿ ਪਿਆ ਦੁਆਰੇ, ਹਰ ਮੇਲ ਲਿਓ ਵਡਿਆਈ। ਹੁਣ ਇਹ ਜਿਹੜਾ ਸੇਵਾ ਦਾ ਪੱਖ ਹੈ, ਆਪਣਾ ਆਪ ਗਵਾ ਕੇ ਕਿਸੇ ਹੱਦ ਤੱਕ ਵੀ ਜਾਣਾ, ਤਨ ਮਨ ਕਾਟ ਕਾਟ ਸਭ ਅਰਪੀ, ਸੋ ਇਹ ਸਾਰਾ ਹੀ ਸਾਡੇ ਲਈ ਉਹ ਜੀਵਨ ਜਾਚ ਸਾਨੂੰ ਸਿਖਾਈ ਹੈ। ਔਰ ਜਦੋਂ ਅਸੀਂ ਉਹਨਾਂ ਦੇ 7 ਸਾਲ ਦੀ ਗੁਰਤਾ ਦੇ ਦੌਰਾਨ ਉਹਨਾਂ ਵੱਲੋਂ ਕੀਤੇ ਕੰਮ, ਅੱਜ ਵੀ ਜਦੋਂ ਅਸੀਂ ਸ੍ਰੀ ਅੰਮ੍ਰਿਤਸਰ ਜੀ ਦੀ ਧਰਤੀ ਦੇ ਉੱਤੇ ਪਹਿਲਾ ਕਦਮ ਰੱਖਦੇ ਹਾਂ, ਉਸ ਪਵਿੱਤਰ ਮਿੱਟੀ ਨੂੰ ਮਸਤਕ ਤੇ ਲਾਉਂਦੇ ਹਾਂ ਤੇ ਸ਼ਬਦ ਨਿਕਲਦੇ ਨੇ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ। ਸਾਰੀ ਫਿਜ਼ਾ ਦੇ ਵਿੱਚ ਹੀ ਗੁਰੂ ਰਾਮਦਾਸ ਨੇ। ਔਰ ਜਦੋਂ ਅਸੀਂ ਬਾਣੀ 'ਚ ਪੜ੍ਹਦੇ ਕਿ ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ, ਬੱਧੋ ਪੁਰਖ ਵਿਧਾਤੇ ਤਹਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ, ਰਾਮਦਾਸਪੁਰ ਹਰਿਆ ਨਾਨਕ ਕਸਮਲ ਜਾਏ, ਨਾਏ ਰਾਮਦਾਸ ਸਰ। ਹੁਣ ਇਹ ਵਸਦੀ ਸਗਨ ਅਪਾਰ, ਇਹ ਬੜੀ ਘਣੀ ਆਬਾਦੀ, ਅਨੂਪ ਖੂਬਸੂਰਤ ਰਾਮਦਾਸਪੁਰ, ਇਸ ਦਾ ਪਹਿਲਾ ਨਾਂ ਚੱਕ ਰਾਮਦਾਸ ਹੈ। ਸੋ ਚੱਕ ਰਾਮਦਾਸ ਨਿਵਾਸ, ਗੁਰੂ ਕੇ ਮਹਿਲ ਜਿਹੜਾ ਸਥਾਨ ਦਾ ਪਹਿਲਾ ਗੁਰਦੁਆਰਾ, ਸਭ ਤੋਂ ਪਹਿਲਾਂ ਜਿੱਥੇ ਕਿ ਉਹਨਾਂ ਨੇ ਆ ਕੇ ਨਿਵਾਸ ਕੀਤਾ ਹੈ। ਸੰਤੋਖਸਰ ਦੀ ਸ਼ੁਰੂਆਤ, ਹਰਮੰਦਰ ਸਾਹਿਬ ਦਾ ਸਰੋਵਰ, ਔਰ ਜਿਸ ਦੇ ਵਿੱਚ ਜਿਹੜੀ ਪਲੈਨਿੰਗ ਗੁਰੂ ਰਾਮਦਾਸ ਜੀ ਦੀ ਹੈ, ਉਸ ਫਿਰ 5ਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਹਰਮੰਦਰ ਸਾਹਿਬ ਬਣਾਉਂਦੇ ਨੇ। ਔਰ ਕਿਵੇਂ ਫਿਰ ਉਹ ਧਰਤੀ ਜਿਹੜੀ ਹੈ ਮੀਰੀ ਪੀਰੀ ਦੀ ਵਰਸਾਈ ਹੋਈ ਧਰਤੀ ਸਾਡੇ ਲਈ ਮੁਕੱਦਸ ਥਾਂ ਹੈ। ਔਰ ਜਦੋਂ ਅਸੀਂ ਪ੍ਰਚਾਰ ਹਵਾਲੇ ਨਾਲ ਦੇਖਦੇ ਹਾਂ, ਬੇਸ਼ੱਕ ਅੱਜ ਮਸੰਦ ਸ਼ਬਦ ਇੱਕ ਕਿਸੇ ਨੂੰ ਬਹੁਤ ਕਹਿਣਾ ਹੋਏ ਵੀ ਐਵੇਂ ਕੋਈ ਕਬਜ਼ਾ ਕਰਕੇ ਬੈਠਾ, ਤਾਂ ਅਸੀਂ ਮਹੰਤ ਜਾਂ ਮਸੰਦ ਸ਼ਬਦ ਇਸਤੇਮਾਲ ਕਰਦੇ। ਗੁਰੂ ਅਮਰਦਾਸ ਜੀ ਨੇ ਮੰਜੀਆਂ ਪੀੜੇ ਸਿੱਖੀ ਪ੍ਰਚਾਰ ਦੇ ਲਈ ਸਾਰੇ ਸਾਊਥ ਏਸ਼ੀਆ 'ਚ ਨਿਯਤ ਕੀਤੇ।
ਔਰ ਗੁਰੂ ਰਾਮਦਾਸ ਜੀ ਨੇ ਰੈਗੂਲੇਟ ਕੀਤਾ। ਮਸਨਦ ਸ਼ਬਦ ਪਰਸ਼ੀਅਨ ਦਾ ਹੈ, ਫਾਰਸੀ ਦਾ ਹੈ, ਜਿਸ ਦਾ ਮਤਲਬ ਹੈ ਉੱਚਾ ਸਿੰਘਾਸਨ, ਗੱਦੀ, ਜਾਂ ਉਸ ਨੂੰ ਤੁਸੀਂ ਤਖਤ ਵੀ ਕਹਿ ਸਕਦੇ ਹੋ। ਸੋ ਮਸਨਦ ਤੋਂ ਮਸੰਦ ਬਣਿਆ ਕਿ ਉਹ ਵਰਸਾਏ ਹੋਏ ਸਿੱਖ ਜਿਹੜੇ ਗੁਰੂ ਨੂੰ ਪਿਆਰ ਕਰਨ ਵਾਲੇ ਸਨ ਔਰ ਪ੍ਰਚਾਰ ਦੇ ਲਈ ਉਹਨਾਂ ਨੂੰ ਚੁਣਿਆ ਗਿਆ, ਇਲਾਕਿਆਂ ਦੇ ਵਿੱਚ ਭੇਜਿਆ ਗਿਆ, ਉਹ ਮਸਨਦ ਤੇ ਬੈਠਦੇ ਸਨ, ਗੱਦੀ ਤੇ, ਔਰ ਇਸ ਲਈ ਉਹਨਾਂ ਨੂੰ ਮਸੰਦ ਕਹਿੰਦੇ ਸਨ ਜੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਸਮਿਆਂ ਦੇ ਵਿੱਚ ਉਹਨਾਂ ਨੇ ਸਿੱਖੀ ਪ੍ਰਚਾਰ ਦੇ ਲਈ ਬਹੁਤ ਸ਼ਲਾਘਾਯੋਗ ਕੰਮ ਕੀਤਾ। ਉਹ ਸਿੱਖਾਂ ਦੀ ਜਿਹੜੀ ਦਸਵੰਧ ਦੀ ਕਾਰ ਭੇਟ ਹੈ, ਕਿਉਂਕਿ ਇਹ ਫਰਮਾਨ ਵੀ ਇਹ ਸਾਰੇ ਪੀਰੀਅਡ ਸੀ ਕਿ ਸਿੱਖ ਆਪਣੀ ਕਮਾਈ ਦਾ 10ਵਾਂ ਹਿੱਸਾ ਗੁਰੂ ਅਰਥ, ਧਰਮ ਅਰਥ ਦੇ, ਇਹ ਵੀ ਮਸੰਦਾਂ ਦੇ ਜ਼ਿੰਮੇ ਸੀ। ਜੇ ਹੁਣ ਦੂਰ ਦੁਰਾਡੇ ਸਿੱਖ ਕੋਈ ਕਾਬਲ 'ਚ ਹੈ, ਕੰਧਾਰ 'ਚ ਹੈ, ਕੋਈ ਸਿਰਮੌਰ 'ਚ ਹੈ, ਕੋਈ ਤਿੱਬਤ 'ਚ ਹੈ, ਕੋਈ ਕਿਸੇ ਹੋਰ ਇਲਾਕੇ 'ਚ ਹੈ, ਕਲਕੱਤੇ 'ਚ ਹੈ, ਪੂਰਬ ਦੀ ਸੰਗਤ ਹੈ, ਪਟਨਾ ਸਾਹਿਬ 'ਚ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਜਿੱਥੇ ਜਿੱਥੇ ਗਏ ਉੱਥੇ ਉੱਥੇ ਸਿੱਖੀ ਦੀ ਜਾਗ ਲੱਗੀ, ਧਰਮਸ਼ਾਲਾਵਾਂ ਸਥਾਪਿਤ ਹੋਈਆਂ ਔਰ ਫਿਰ ਪ੍ਰਚਾਰ ਗੁਰੂ ਅਮਰਦਾਸ ਜੀ ਨੇ ਵੀ ਜਿਹੜੀਆਂ 22 ਮੰਜੀਆਂ ਨੇ ਉਸ ਵੇਲੇ ਸਾਰੇ ਸਾਊਥ ਏਸ਼ੀਆ ਦੇ ਖਿੱਤੇ ਦੇ ਵਿੱਚ ਦਿੱਤੀਆਂ। ਸੋ ਉਸ ਸਿਸਟਮ ਨੂੰ ਰੈਗੂਲੇਟ ਕੀਤਾ, ਮਸੰਦ ਸਿਸਟਮ ਨੂੰ। ਇਹ ਵੱਖਰੀ ਗੱਲ ਹੈ ਕਿ 10ਵੇਂ ਪਾਤਸ਼ਾਹ ਤੱਕ ਪਹੁੰਚਦੇ ਆਏ ਮਸੰਦ ਇੰਨੇ ਕਰਪਟ ਹੋ ਗਏ, ਇੰਨੇ ਭ੍ਰਿਸ਼ਟ ਹੋ ਗਏ ਕਿ ਫਿਰ 10ਵੇਂ ਪਾਤਸ਼ਾਹ ਨੇ ਸਾਰੇ ਸੰਗਤਾਂ ਨੂੰ ਇਹ ਹੁਕਮਨਾਮੇ ਭੇਜੇ ਕਿ ਭਾਈ ਇਹਨਾਂ ਦੀਆਂ ਮੁਸ਼ਕਾਂ ਬੰਨ੍ਹ ਕੇ ਇਹਨਾਂ ਨੂੰ ਲਿਆਓ ਅਨੰਦਪੁਰ ਸਾਹਿਬ। ਔਰ ਸਾਡੀ ਰਵਾਇਤ ਦੱਸਦੀ ਹੈ ਕਿ ਕਿਵੇਂ 10ਵੇਂ ਪਾਤਸ਼ਾਹ ਨੇ ਜਿਹੜੇ ਉਹਨਾਂ 'ਚੋਂ ਸਚਿਆਰੇ ਸਨ ਉਹਨਾਂ ਨੂੰ ਜਿਹੜਾ ਬਹੁਤ ਸਲਾਹਿਆ ਸੰਗਤ ਦੇ ਵਿੱਚ ਉਹਨਾਂ ਨੂੰ ਖਿਲਤ ਬਖਸ਼ੀ, ਸਰੋਪਾਓ ਬਖਸ਼ਿਆ ਔਰ ਉਹਨਾਂ ਇਲਾਕਿਆਂ ਦੇ ਪ੍ਰਚਾਰਕ ਨਿਯਤ ਕੀਤਾ। ਪਰ ਕੁੱਲ ਮਿਲਾ ਕੇ ਫਿਰ 10ਵੇਂ ਪਾਤਸ਼ਾਹ ਨੇ ਇਹ ਜਿਹੜਾ ਮਸੰਦ ਸਿਸਟਮ ਸੀ ਇਸ ਨੂੰ ਮੁਕੰਮਲ ਤੌਰ ਦੇ ਉੱਤੇ ਖ਼ਤਮ ਕੀਤਾ। ਔਰ ਗੁਰੂ ਰਾਮਦਾਸ ਜੀ ਲਗਭਗ ਜਿਹੜੀ ਹੈ 7 ਸਾਲ ਦੀ ਗੁਰਿਆਈ ਤੋਂ ਬਾਅਦ ਜੋਤੀ ਜੋਤ ਸਮਾਏ। ਉਹਨਾਂ ਦੇ 3 ਬੇਟੇ ਸਨ, ਪ੍ਰਿਥੀ ਚੰਦ, ਮਹਾਦੇਵ, ਗੁਰੂ ਅਰਜਨ ਸਾਹਿਬ। ਔਰ ਵੱਡਿਆਂ ਦਾ ਕਿਉਂਕਿ ਇਤਿਹਾਸ ਤੋਂ ਸਾਰੇ ਹੀ ਵਾਕਿਫ ਨੇ ਕਿ ਕਿਵੇਂ ਪ੍ਰਿਥੀ ਚੰਦ ਕਿਸ ਕਦਰ ਈਰਖਾ ਦੇ ਵਿੱਚ ਪੁੱਜਿਆ, ਕਿਸ ਕਦਰ ਉਹ ਆਪਣੇ ਪਿਤਾ ਜੀ ਦੇ ਉੱਤੇ ਵੀ ਕਿਵੇਂ ਉਸ ਦਾ ਵਿਹਾਰ ਹੋਏਗਾ। ਮੈਂ ਕਈ ਵਾਰ ਦੇਖਦਾ ਕਿ ਗੁਰਬਾਣੀ ਜਿਹੜੀ ਕਿ ਡਿਵਾਈਨ ਮੈਸੇਜ ਹੈ, ਔਰ ਜਦੋਂ ਗੁਰੂ ਰਾਮਦਾਸ ਜੀ ਨੇ ਇਹ ਸ਼ਬਦ ਉਚਾਰਿਆ ਹੋਏਗਾ ਕਿ ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਨੇ ਵਡੀਰੇ ਤੁਮ ਹੋ, ਤਿੰਨ ਸਿਉ ਝਗਰਨ ਪਾਪ, ਕਿ ਹੇ ਪੁੱਤਰ ਪਿਓ ਨਾਲ ਕਿਉਂ ਝਗੜਾ ਕਰਦੇ, ਜਿਹਨੇ ਤੈਨੂੰ ਜਨਮ ਦਿੱਤਾ ਹੈ, ਜਿਹਨੇ ਤੈਨੂੰ ਵੱਡੇ ਕੀਤਾ ਹੈ, ਉਹਦੇ ਨਾਲ ਝਗੜਨਾ ਪਾਪ ਹੈ। ਲੇਕਿਨ ਇੱਧਰ ਗੁਰੂ ਅਰਜਨ ਸਾਹਿਬ ਨੇ ਛੋਟੇ ਬਾਲਕ ਆ ਕੇ ਕਦੇ ਆਪਣੇ ਨਾਨੇ, ਕਿਉਂਕਿ ਬੀਬੀ ਭਾਨੀ ਗੁਰੂ ਅਮਰਦਾਸ ਜੀ ਦੀ ਸਪੁੱਤਰੀ ਨੇ, ਉਹਨਾਂ ਦੀ ਉਹ ਹਿਲਾ ਦਿੰਦੇ ਨੇ ਪਲੰਗ ਜਿਸ ਤੇ ਬੈਠੇ ਨੇ ਜੀ, ਤੇ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਭਾਈ ਦੋਹਿਤਾ ਬਾਣੀ ਕਾ ਬੋਹਿਤ। ਹੁਣ ਬੋਹਿਤ ਭਾਰ ਨੂੰ ਵੀ ਕਹਿੰਦੇ ਨੇ, ਬੋਹਿਤ ਜਹਾਜ਼ ਨੂੰ ਵੀ ਕਹਿੰਦੇ ਨੇ, ਕਿ ਇਸ ਦੇ ਅੰਦਰ ਹੀ ਬਾਣੀ ਦਾ ਭਾਰ ਹੈ। ਔਰ ਅਸੀਂ ਜਦੋਂ ਅੱਜ ਦੇਖਦੇ ਹਾਂ ਕਿ ਲਗਭਗ ਅੱਧਾ ਗੁਰੂ ਗ੍ਰੰਥ ਸਾਹਿਬ, ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਖਜ਼ਾਨਾ ਗੁਰੂ ਅਰਜਨ ਸਾਹਿਬ ਨੇ ਮਨੁੱਖਤਾ ਨੂੰ ਦਿੱਤਾ, ਉਹਨਾਂ 'ਚ ਉਹਨਾਂ ਦੀਆਂ ਰਚਨਾਵਾਂ ਨੇ, ਉਹਨਾਂ ਦੇ ਸ਼ਬਦ ਨੇ, ਔਰ ਕਿਵੇਂ ਹਰਮੰਦਰ ਸਾਹਿਬ ਔਰ ਕਿਵੇਂ ਸ਼ਹਾਦਤ। ਸੋ ਉਹੀ ਗੁਰੂ ਅਰਜਨ ਸਾਹਿਬ ਜਿਹੜੇ ਨੇ ਉਹ ਗੁਰਗੱਦੀ ਦੇ ਵਾਰਿਸ ਬਣਦੇ ਨੇ। ਉਹਨਾਂ ਨੂੰ ਲਗਭਗ ਉਹਨਾਂ ਦੀ 18 ਸਾਲ ਦੀ ਉਮਰ ਹੈ ਔਰ ਲਾਹੌਰ ਤੋਂ ਸੱਦ ਕੇ, ਜਿੱਥੇ ਕਿ ਉਹ ਆਪਣੇ ਤਾਏ ਜਿਹੜੇ ਰਿਸ਼ਤੇਦਾਰੀ 'ਚ ਕਜ਼ਨ ਸਨ, ਸਹਾਰੀ ਮਲ, ਜਿਨ੍ਹਾਂ ਦੇ ਬੇਟੇ ਦੇ ਵਿਆਹ ਦੇ ਸਿਲਸਿਲੇ 'ਚ ਉਹ ਗਏ। ਵੱਡਾ ਤਾਂ ਗਿਆ ਨਹੀਂ ਪ੍ਰਿਥੀਆ, ਉਹਨਾਂ ਨੂੰ ਅਸੀਂ ਮੀਣੇ ਕਹਿੰਦੇ ਹਾਂ। ਭਾਈ ਗੁਰਦਾਸ ਨੇ ਮੀਣਿਆਂ ਦੀ ਵਾਰ ਲੱਗੀ ਹੈ। ਉਹਨੂੰ ਪ੍ਰਿਥੀ ਚੰਦ ਨੂੰ ਡਰ ਸੀ ਕਿ ਜਿਹੜੇ ਨੇ ਛੋਟੇ ਨੂੰ ਜ਼ਿਆਦਾ ਪਿਆਰ ਕਰਦੇ ਨੇ ਤੇ ਮੈਨੂੰ ਲਾਹੌਰ ਭੇਜ ਕੇ ਗੱਦੀ ਇਹਨਾਂ ਨੇ ਦੇ ਦੇਣੀ। ਉਹ ਬਹਾਨੇ ਬੁਨੇ ਕਰਕੇ ਉਹ ਗਿਆ ਹੀ ਨਹੀਂ, ਇੱਥੇ ਕੌਣ ਪ੍ਰਬੰਧ ਚਲਾਏਗਾ ਜੀ। ਔਰ ਫਿਰ ਗੁਰੂ ਅਰਜਨ ਸਾਹਿਬ 18 ਸਾਲ ਦੀ ਉਮਰ ਦੇ ਵਿੱਚ ਜਿਹੜਾ ਉਹ ਗੁਰਗੱਦੀ ਦੇ ਉੱਤੇ ਬਿਰਾਜਮਾਨ ਹੁੰਦੇ ਨੇ। ਔਰ 16 ਸਤੰਬਰ 1581 ਨੂੰ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾਉਂਦੇ ਨੇ। ਸੋ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਹੈ ਅਸੀਂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ ਜੀ। ਡਾਕਟਰ ਸਾਹਿਬ ਇਸ ਨਾਲ ਨੇ ਬ੍ਰੇਕ ਵੀਅਰਸ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਨੂੰ ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।